ਵੀਰ ਦਵਿੰਦਰ ਸਿੰਘ ਹੋਣਾ ਦੀ ਚੇਤਾਵਨੀ, ਸੰਵਿਧਾਨਿਕ ਸੰਕਟ ਪੈਦਾ ਹੋ ਸਕਦਾ? ਦੇਖੋ, ਸੰਵਿਧਾਨਕ ਸੰਕਟ ਪੈਦਾ ਇਉਂ ਹੋ ਸਕਦਾ ਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਆਪਾਂ ਚਰਚਾ ਵੀ ਕੀਤੀ ਸੀ ਕਿ ਸਰਦ ਰੁੱਤ ਦਾ ਸੈਸ਼ਨ ਹੋਇਆ ਹੀ ਨਹੀਂ ਐਤਕੀ। ਮਤਲਬ ਕਿ ਇਸ ਸਾਲ 2022 ਦੇ ਵਿੱਚ ਸਰਦ ਰੁੱਤ ਦਾ ਸੈਸ਼ਨ ਹੋਇਆ ਨਹੀਂ ਹੈ। ਤਾਂ ਕਿਉਂਕਿ ਵੀਰ ਦਵਿੰਦਰ ਸਿੰਘ ਤੁਹਾਨੂੰ ਪਤਾ ਹੀ ਹੈ ਕਿ ਇਹ ਖੁਦ ਡਿਪਟੀ ਸਪੀਕਰ ਜੋ ਰਹੇ ਨੇ, ਇਹਨਾਂ ਨੂੰ ਸਾਰੀਆਂ ਕਾਨੂੰਨਨ ਘੁੰਡੀਆਂ ਦਾ ਪਤਾ ਹੈ। ਇਹਨਾਂ ਨੇ ਗੱਲ ਕਹੀ ਹੈ ਕਿ ਕੁਲਤਾਰ ਸਿੰਘ ਸੰਧਵਾਂ ਵੱਲੋਂ 3 ਅਕਤੂਬਰ ਨੂੰ ਅਣਮਿੱਥੇ ਸਮੇਂ ਲਈ ਇਹ ਜਿਹੜਾ ਵਿਸ਼ੇਸ਼ ਇਜਲਾਸ ਸੀਗਾ ਉਹ ਉਠਾ ਦਿੱਤਾ ਗਿਆ ਸੀ, ਪਰ 3 ਮਹੀਨੇ ਬੀਤ ਜਾਣ ਦੇ ਬਾਅਦ ਵੀ ਪੰਜਾਬ ਵਿਧਾਨ ਸਭਾ ਨੂੰ ਪੰਜਾਬ ਦੇ ਰਾਜਪਾਲ ਵੱਲੋਂ ਸੰਵਿਧਾਨ ਦੀ ਧਾਰਾ 174 ਉਪਬੰਧ 2 ਅਨੁਸਾਰ ਹਾਲੇ ਤੱਕ ਵਿਧੀਵਤ ਢੰਗ ਨਾਲ ਅਣਮਿੱਥੇ ਸਮੇਂ ਵਾਸਤੇ ਮੁਲਤਵੀ ਨਹੀਂ ਕੀਤਾ ਗਿਆ। ਹੁਣ ਆਪਾਂ ਇੱਕ ਸਵਾਲ ਉਠਾ ਸਕਦੇ ਹਾਂ ਕਿ 3 ਅਕਤੂਬਰ ਨੂੰ ਅਣਮਿੱਥੇ ਸਮੇਂ ਲਈ ਉਠਾ ਦਿੱਤਾ ਗਿਆ ਤੇ ਅਣਮਿੱਥੇ ਸਮੇਂ ਲਈ ਮੁਲਤਵੀ ਨਹੀਂ ਕੀਤਾ ਗਿਆ, ਵੀ ਇਹਦਾ ਕੀ ਹੈ? ਇਹਦਾ ਇਹ ਹੁੰਦਾ ਹੈ ਕਿ ਜਿਵੇਂ ਮਤਲਬ ਕਿ ਇਹਨਾਂ ਨੇ, ਯਾਦ ਹੋਣਾ ਤੁਹਾਨੂੰ, ਇੱਕ ਸਿੜੀ ਸਿਆਪਾ ਪਾ ਲਿਆ ਸੀ ਰਾਜਪਾਲ ਦੇ ਨਾਲ, ਕਿਉਂਕਿ ਰਾਜਪਾਲ ਅੜ ਗਿਆ ਕਿ ਤੁਸੀਂ ਪਹਿਲਾਂ ਏਜੰਡਾ ਦੱਸੋ ਵਿਦੇਸ਼ ਇਜਲਾਸ ਦੇ ਦੌਰਾਨ। ਫਿਰ ਇਹਨਾਂ ਨੇ ਉਹ ਖਾਨਾ ਪੂਰਤੀ ਕੀਤੀ। ਹੁਣ ਇਹਨਾਂ ਨੂੰ ਪਤਾ ਸੀਗਾ ਕਿ ਫੇਰ ਜਦੋਂ ਵੀ ਕਿਤੇ ਸਾਨੂੰ ਸੈਸ਼ਨ ਸੱਦਣ ਦੀ ਲੋੜ ਪਈ ਤਾਂ ਰਾਜਪਾਲ ਕਿੱਲੀ ਨੱਪ ਸਕਦਾ। ਤਾਂ ਐਤਕੀ ਇਹਨਾਂ ਨੇ ਕੀ ਕੀਤਾ ਕਿ ਦਿੱਲੀ ਦੀ ਤਰਜ਼ ਤੇ ਜਿਵੇਂ ਕਰਦੇ ਆ ਕਿ ਵਿਧਾਨ ਸਭਾ ਨੂੰ ਅਣਮਿੱਥੇ ਸਮੇਂ ਵਾਸਤੇ ਮੁਲਤਵੀ ਨਹੀਂ ਕੀਤਾ, ਸਸਪੈਂਡ ਨਹੀਂ ਕੀਤਾ, ਉਹਨੂੰ ਮਤਲਬ ਕਿ ਉਠਾਇਆ ਵੀ ਜਾਨੀ ਉਹ ਚੱਲਦੀ ਪਈ ਹਾਲੇ, ਕਿਸੇ ਵੇਲੇ ਵੀ ਵਿਸ਼ੇਸ਼ ਇਜਲਾਸ ਸੱਦਿਆ ਜਾ ਸਕਦਾ ਹੈ। ਤਾਂ ਮੁਲਤਵੀ ਤੋਂ ਬਾਅਦ ਕੀ ਹੈ ਕਿ ਦੁਬਾਰਾ ਤੁਹਾਨੂੰ ਪ੍ਰਕਿਰਿਆ ਆਰੰਭਣੀ ਪਏਗੀ। ਸਮਝ ਗਏ ਨਾ, ਬੜੀ ਸੌਖਤਾ ਦੇ ਨਾਲ। ਤਾਂ ਇਸ ਕਰਕੇ ਹੁਣ ਇਹਨਾਂ ਨੇ ਕਿਹਾ ਕਿ ਜਦੋਂ ਨਵਾਂ ਸਾਲ ਸ਼ੁਰੂ ਹੁੰਦਾ ਹੈ ਨਾ, ਉਹਦੇ ਵਿੱਚ ਕੀ ਹੁੰਦਾ ਹੈ ਕਿ ਇਹਨਾਂ ਨੇ, ਕਿਉਂਕਿ ਰੂਲ ਬੁੱਕ ਸਾਰੀ ਪੜ੍ਹੀ ਵੀ ਹੈ, ਵੈਸੇ ਤਾਂ ਮੈਂ ਵੀ ਪੜ੍ਹੀ ਹੈ, ਰੂਲ ਬੁੱਕ ਬੋਲਦੀ ਹੁੰਦੀ ਹੈ, ਫਿਰ ਉਹ ਦੱਸਦੀ ਹੈ ਸਾਰਾ ਕੁਝ। ਤੁਸੀਂ ਵੀ ਪੜ੍ਹੀ ਹੋਣੀ ਹੈ ਬਹੁਤ ਸਾਰੇ ਲੋਕਾਂ ਨੇ। ਮਤਲਬ ਕਿ ਵਿਧੀ ਵਿਧਾਨ ਹੁੰਦਾ ਹੈ ਨਾ, ਸੰਸਦ ਦਾ, ਰਾਜ ਸਭਾ ਦਾ ਤੇ ਵਿਧਾਨ ਸਭਾ ਦਾ, ਵੀ ਕਿਵੇਂ ਚੱਲਣੀ ਹੈ। ਤਾਂ ਇਹਨਾਂ ਨੇ ਜਿਵੇਂ ਹੁਣ ਦੱਸੀ 174 ਉਪਬੰਧ 2 ਵੀ ਇਹ ਵਿਧੀਵਤ ਢੰਗ ਦੇ ਨਾਲ ਚੁੱਕੀ ਨਹੀਂ ਗਈ ਸਭਾ ਜਿਹੜੀ ਆ। ਤਾਂ ਦੂਜੇ ਪਾਸੇ ਇਹਨਾਂ ਨੇ ਫਿਰ ਇੱਕ ਹਵਾਲਾ ਦਿੱਤਾ ਹੈ ਸੰਵਿਧਾਨ ਦੀ ਧਾਰਾ 175 ਉਪਬੰਧ 1 ਦੀ। ਇਹ ਸੰਵਿਧਾਨ ਦੀ ਧਾਰਾ 174 ਉਪਬੰਧ 2 ਦੀ ਗੱਲ ਹੈ। ਹੁਣ 175 ਉਪਬੰਧ 1 ਦੀ ਗੱਲ ਕਰਦੇ ਆ ਕਿ ਪੰਜਾਬ ਵਿਧਾਨ ਸਭਾ ਦੀ ਕਾਰਜਵਿਧੀ ਅਤੇ ਕਾਰਜ ਸੰਚਾਲਨ ਨਿਯਮਾਵਲੀ ਦੇ, ਅੱਗੇ ਨਿਯਮਾਵਲੀ ਆ ਗਈ ਆਰਟੀਕਲ ਦੀ, ਸੰਵਿਧਾਨ ਦੇ ਆਰਟੀਕਲ ਦੇ, ਉਹ ਕਹਿੰਦੇ ਆ ਕਿ ਖੰਡ 5 ਤੇ ਭਾਗ 5 ਤੇ ਨਿਯਮ 17, ਇਹ ਅਹਿਮ ਹੈ। ਇਹ ਜਿਹੜਾ ਨਿਯਮ ਹੈ ਇਹਦੇ ਵਿੱਚ ਕੀ ਹੈ ਕਿ ਪੰਜਾਬ ਵਿਧਾਨ ਸਭਾ ਦਾ ਹਰ ਵਰੇ ਤੋਂ ਜਦੋਂ ਇਜਲਾਸ ਸ਼ੁਰੂ ਹੋਏਗਾ ਤਾਂ ਪਹਿਲਾ ਇਜਲਾਸ ਰਾਜਪਾਲ ਦੇ ਭਾਸ਼ਣ ਨਾਲ ਹੀ ਸ਼ੁਰੂ ਹੋਣਾ ਹੈ। ਤਾਂ ਅਜਿਹੇ ਇਜਲਾਸ ਤੋਂ ਪਹਿਲਾਂ ਜਿਹੜਾ 3 ਅਕਤੂਬਰ ਤੋਂ ਅਨਿਸ਼ਚਿਤ ਰੂਪ ਦੇ ਵਿੱਚ ਇਹਨਾਂ ਨੇ ਲਮਕਾਇਆ ਹੋਇਆ ਵਿਧਾਨ ਸਭਾ ਦਾ ਇਜਲਾਸ, ਇਹਨੂੰ ਮੁਲਤਵੀ ਕਰਨਾ ਜਿਹੜਾ ਹੈ ਉਹ ਵਿਧੀਵਤ ਜ਼ਰੂਰੀ ਹੈ। ਤੇ ਜੇ ਅਜਿਹਾ ਨਹੀਂ ਹੁੰਦਾ ਤਾਂ ਫਿਰ ਇੱਕ ਸੰਵਿਧਾਨਕ ਸੰਕਟ ਫੇਰ ਤੋਂ ਸਟਾਰਟ ਹੋ ਜਾਏਗਾ। ਇਹਨਾਂ ਨੇ ਚੇਤਾ ਦਿੱਤਾ ਹੈ ਬਈ ਮਤਲਬ ਕਿ ਇਹ ਜਿਹੜਾ ਜੋ ਵੀ ਹੈ ਇਹ ਫਿਰ ਅਤੀ ਆਵਸ਼ਕ ਬਜਟ ਇਜਲਾਸ ਹੁੰਦਾ ਜਿਹੜਾ, ਉਹਨੂੰ ਉਸ ਟਰਮ ਚ ਬੋਲਦੇ ਆ, ਕਿ ਉਹ ਸੱਦਣ ਦੀ ਜਿਹੜੀ ਅਮਲੀ ਪ੍ਰਕਿਰਿਆ ਸ਼ੁਰੂ ਹੋਏਗੀ, ਉਸ ਸਮੇਂ ਇੱਕ ਵੱਡੇ ਸੰਵਿਧਾਨਕ ਅੜਿੱਕੇ ਦਾ ਸਾਹਮਣਾ ਕਰਨਾ ਪੈ ਜਾਏਗਾ ਤੁਹਾਨੂੰ। ਤਾਂ ਇਹ ਹੁਣ ਦੇਖਣਾ ਪਏਗਾ ਕਿਉਂਕਿ ਇਹਨਾਂ ਦੀਆਂ ਕੈਬਨਿਟ ਦੀਆਂ ਮੀਟਿੰਗਾਂ ਵੀ ਹੋਈਆਂ, ਜਾਂ ਤਾਂ ਉੱਥੇ ਫੈਸਲਾ ਕਰਕੇ ਤੇ ਅਣਮਿੱਥੇ ਸਮੇਂ ਵਾਸਤੇ ਮੁਲਤਵੀ ਕਰ ਦਿੰਦੇ। ਹੁਣ ਇਹਦੇ ਚ ਖੁਦ ਕੁਲਤਾਰ ਸਿੰਘ ਸੰਧਵਾ ਵੀ ਕਹਿੰਦੇ ਨੇ ਕਿ ਅਸੀਂ ਦੇਖ ਰਹੇ ਹਾਂ ਜੀ, ਅਸੀਂ ਸਰਕਾਰ ਨੂੰ ਦੱਸ ਦਿੱਤਾ ਹੈ, ਸੂਚਿਤ ਕਰ ਦਿੱਤਾ। ਇਹਦਾ ਮਤਲਬ ਇਹ ਹੈ ਕਿ ਸਰਕਾਰ ਇਸ ਜ਼ਰੂਰੀ ਕੰਮ ਨੂੰ ਕਰਨਾ ਹੀ ਭੁੱਲ ਗਈ ਸ਼ਾਇਦ। ਹੁਣ ਕਿਉਂਕਿ ਸੀਐਮ ਸਾਹਿਬ ਤੇ ਰਾਜਸਥਾਨ ਦੇ ਵਿੱਚ ਗਏ ਨੇ ਟਿੱਬੀਆਂ ਚ ਛੁੱਟੀਆਂ ਮਨਾਉਣ ਲਈ, ਹੈਪੀ ਨਿਊ ਈਅਰ ਕਰਨ ਵਾਸਤੇ ਆਪਣੇ ਟੱਬਰ ਨਾਲ। ਚਲੋ ਉਹਨਾਂ ਨੂੰ ਨਵਾਂ ਸਾਲ ਮੁਬਾਰਕ ਤੇ ਸ਼ਾਦੀ ਦੀ ਵੀ ਮੁਬਾਰਕ ਵਨਸ ਅਗੇਨ। ਪਰ ਗੱਲ ਇਹ ਹੈ ਕਿ ਜ਼ਰੂਰੀ ਕੰਮ ਤੇ ਕਰੋ ਨਾ। ਹੁਣ ਜੇ ਉਹ ਸੰਵਿਧਾਨਕ ਸੰਕਟ ਫਿਰ ਇਜਲਾਸ ਵੇਲੇ ਸ਼ੁਰੂ ਹੋ ਜਾਂਦਾ ਤਾਂ ਫਿਰ ਉਹ ਸਮਾਂ ਵਿਅਰਥ ਗਵਾਉਣ ਵਾਲਾ ਕਿਤੇ ਨਾ ਕਿਤੇ ਕੰਮ ਹੋ ਜਾਏਗਾ। ਵਾਕਿਆ ਭੰਬਲ